ਪ੍ਰੋਗਰਾਮ ਆਤਮ ਗਿਆਨ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਦੋਸਤੋ, ਮੈਂ ਦਲਜੀਤ ਸਿੰਘ ਬ੍ਰਿਸਬੇਨ ਸਟੂਡੀਓ ਤੋਂ ਇਸ ਪ੍ਰੋਗਰਾਮ ਦੇ ਵਿੱਚ ਅੱਜ ਸਰਦਾਰ ਗੁਰਜੀਤ ਸਿੰਘ ਬੈਂਸ ਹੋਣਾ ਦੇ ਨਾਲ ਰੂਬਰੂ ਹੋਣ ਜਾ ਰਹੇ ਹਾਂ। ਸਰਦਾਰ ਗੁਰਜੀਤ ਸਿੰਘ ਬੈਂਸ ਹੋਣਾ ਦੇ ਨਾਲ ਪਹਿਲਾਂ ਵੀ ਆਪਾਂ ਕਾਫੀ ਪ੍ਰੋਗਰਾਮ ਕੀਤੇ ਨੇ ਤੇ ਅੱਜ ਨਵਾਂ ਐਪੀਸੋਡ ਇੱਕ ਨਵੇਂ ਵਿਸ਼ੇ ਦੇ ਨਾਲ ਸੰਬੰਧਿਤ ਆਪਾਂ ਅੱਜ ਪ੍ਰੋਗਰਾਮ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਸਵਾਗਤ ਕਰਦੇ ਹਾਂ ਸਭ ਤੋਂ ਪਹਿਲਾਂ ਸਰਦਾਰ ਗੁਰਜੀਤ ਸਿੰਘ ਬੈਂਸ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੰਡੋਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਫਤਿਹ ਪ੍ਰਵਾਨ ਹੋਵੇ ਜੀ। ਅਤੇ ਦੋਸਤੋ, ਜਦੋਂ ਗੁਰਬਾਣੀ ਦੀ ਗੱਲ ਕਰਦੇ ਹਾਂ ਜਾਂ ਸਿੱਖ ਫਿਲਾਸਫੀ ਦੀ ਗੱਲ ਕਰਦੇ ਹਾਂ ਤਾਂ ਅੰਕਾਂ ਦਾ ਬਹੁਤ ਇੱਕ ਮਹੱਤਵਪੂਰਨ ਸਥਾਨ ਹੈ, ਮਹੱਤਵਪੂਰਨ ਯੋਗਦਾਨ ਹੈ। ਇਸ ਕਰਕੇ ਬਹੁਤ ਮੁਹਾਰਤ ਚਾਹੀਦੀ ਹੈ ਕਿ ਜਿਹੜੇ ਸਾਡੇ ਹਿੰਸੇ ਨੇ, ਨੰਬਰਸ ਨੇ, ਉਹਨਾਂ ਦੇ ਬਾਰੇ ਜਾਣਕਾਰੀ, ਪਰ ਕਿਸੇ ਕਾਰਨ ਕਰਕੇ ਅਸੀਂ ਉਹਨਾਂ ਬਾਰੇ ਬਹੁਤੀ ਜਾਣਕਾਰੀ ਨਹੀਂ ਰੱਖਦੇ। ਅਤੇ ਮੇਰੇ ਲਈ ਬਹੁਤ ਇੱਕ ਇਹ ਵਿਸ਼ਾ ਆ, ਤੁਹਾਡੇ ਲਈ ਵੀ ਇਹ ਹੋਵੇਗਾ ਕਿ ਬਹੁਤ ਗੱਲਾਂ ਜਿਹੜੀਆਂ ਸਿੱਖਣ ਨੂੰ ਮਿਲਦੀਆਂ ਨੇ ਇਸ ਪ੍ਰੋਗਰਾਮ ਦੇ ਵਿੱਚ। ਬੜਾ ਮੈਂ ਦਿਲਚਸਪੀ ਦੇ ਨਾਲ ਪਾਰਟੀਸਪੇਟ ਕਰਦਾ ਇਸ ਪ੍ਰੋਗਰਾਮ ਦੇ ਵਿੱਚ, ਕਿਉਂਕਿ ਹੁਣ ਮੈਨੂੰ ਲੱਗਦਾ ਹੈ ਕਿ ਕੁਛ ਵੀ ਪਤਾ ਨਹੀਂ ਸੀ ਜਦੋਂ ਗੁਰਬਾਣੀ ਪਹਿਲਾਂ ਵੀ ਪਾਠ ਕਰਦੇ ਸੀ, ਪਰ ਜੋ ਚੀਜ਼ਾਂ ਹੁਣ ਆ, ਵਿਚਾਰ ਜਿਹੜੀਆਂ ਹੋ ਰਹੀਆਂ ਆ, ਹੁਣ ਲੱਗਦਾ ਹੈ ਕਿ ਜਦੋਂ ਇਹ ਚੀਜ਼ਾਂ ਜਿਹੜੀਆਂ ਬੇਸਿਕ ਆ, ਜੇ ਕਹਿ ਲਓ ਕਿ 1 2 3 4 ਆਪਾਂ ਕਹਿ ਦਈਦਾ ਆ ਜਾਂ ਊੜਾ ਐੜਾ ਕਹਿ ਦਈਏ, ਇੱਦਾਂ ਉਹ ਸਾਡੇ ਬੇਸਿਕ ਚੀਜ਼ਾਂ ਨੇ। ਜੇ ਸਾਨੂੰ ਉਹਨਾਂ ਦੇ ਬਾਰੇ ਪੂਰੀ ਨੌਲੇਜ ਨਹੀਂ ਹੈਗੀ, ਗਿਆਨ ਨਹੀਂ ਹੈਗਾ, ਤਾਂ ਅੱਗੇ ਅਸੀਂ ਕਿੱਦਾਂ ਚੱਲ ਪਾਵਾਂਗੇ। ਅਤੇ ਧੰਨਵਾਦ ਵੀ ਕਰਦੇ ਹਾਂ ਸਰਦਾਰ ਸਾਹਿਬ ਦਾ ਕਿ ਉਹਨਾਂ ਨੇ ਸਾਡੇ ਜਿੱਥੇ ਗਿਆਨ 'ਚ ਵਾਧਾ ਕੀਤਾ ਆ, ਇੱਕ ਸਾਡਾ ਬੇਸ ਵੀ ਬਣਾਇਆ ਆ, ਤਾਂ ਕਿ ਅੱਗੇ ਜਿਹੜਾ ਅਸੀਂ ਸਿੱਖਣ ਦੇ ਲਈ ਉਹਨਾਂ ਸਿਧਾਂਤਾਂ ਨੂੰ ਜਿਹੜੇ ਮਹਾਰਾਜ ਸਾਨੂੰ ਦੇ ਗਏ ਆ, ਅਤੇ ਉਹਨਾਂ ਨੇ ਬਹੁਤ ਵੱਡੀ ਇੱਕ ਘਾਲਣਾ ਘਾਲੀ ਆ ਸਾਨੂੰ, ਸਾਡੇ ਜਿਹੜਾ ਇੱਕ ਜ਼ਿੰਦਗੀ ਆ, ਸਾਡਾ ਜਿਹੜਾ ਸਮਾਜ ਆ, ਉਹਨੂੰ ਸੁਚਾਰੂ ਰੂਪ ਦੇਣ ਦੇ ਲਈ। ਅਤੇ ਪਰ ਇਸ ਕਰਕੇ ਇਹ ਜਿਹੜੀ ਜਾਣਕਾਰੀ ਆ ਬੜੀ ਅਹਿਮ ਹੋ ਸਕਦੀ ਆ ਤੁਹਾਡੇ ਲਈ ਵੀ। ਜਦੋਂ ਅਸੀਂ ਗੁਰਬਾਣੀ ਸਟਾਰਟ ਵੀ ਕਰਦੇ ਹਾਂ, ਪੜ੍ਹਨਾ ਸ਼ੁਰੂ ਕਰਦੇ ਹਾਂ, ਤਾਂ ਉਸ ਵੇਲੇ ਪਹਿਲਾਂ ਅਸੀਂ ਜਾਣਕਾਰੀ ਗੁਰਮੁਖੀ ਦੇ ਵਿੱਚ ਜਿਹੜੇ ਨੰਬਰਸ ਹੈਗੇ ਆ 1 2 3 4, ਉਹਨਾਂ ਨੂੰ ਕਿਸ ਤਰ੍ਹਾਂ ਅਸੀਂ ਉਚਾਰਨ ਕਰਨਾ ਆ, ਇਹ ਵੀ ਅੱਜ ਦੇ ਇਸ ਵਿਸ਼ੇ ਦਾ ਅਹਿਮ ਅੰਗ ਜਿਹੜਾ ਹੋਵੇਗਾ। ਅਤੇ ਇਹਦੇ ਵਿੱਚ ਅਤੇ ਦੇਖਣ ਨੂੰ ਜਾਂ ਪੜ੍ਹਨ ਨੂੰ ਇੱਕੋ ਜਿਹਾ ਜਾਂ ਉਚਾਰਨ ਕਰਨ ਨੂੰ ਇੱਕੋ ਜਿਹਾ ਸ਼ਬਦ ਲੱਗਦੇ ਹੋਣਗੇ, ਪਰ ਉਹਨਾਂ ਦੇ ਵਿੱਚ ਵਿਆਕਰਨਿਕ ਭੇਦ ਜਿਹੜੇ ਆ ਉਹ ਬਹੁਤ ਇੱਕ ਵੱਡਾ ਵਿਸ਼ੇ ਦੇ, ਜਾਂ ਕਹਿ ਲਓ ਕਿ ਉਹਨਾਂ ਦੇ ਅਰਥ ਹੀ ਵੱਖਰੇ ਵੱਖਰੇ ਹੋ ਜਾਂਦੇ ਆ। ਉਹਨਾਂ ਬਾਰੇ ਵੀ ਸਰਦਾਰ ਸਾਹਿਬ ਦੇ ਨਾਲ ਆਪਾਂ ਜੇ ਸਾਂਝ ਬਣਾਉਣੀ ਆ। ਅਤੇ ਸਰਦਾਰ ਜੀ, ਸਭ ਤੋਂ ਪਹਿਲਾਂ ਆਪਾਂ ਇੱਥੋਂ ਹੀ ਗੱਲ ਸ਼ੁਰੂ ਕਰਦੇ ਹਾਂ ਕਿ ਗੁਰਬਾਣੀ ਦੇ ਵਿੱਚ ਅੰਕਾਂ ਦਾ ਕੀ ਸਥਾਨ ਹੈ? ਦੇਖੋ ਜੀ, ਗੁਰਬਾਣੀ ਆਪਾਂ ਆਤਮ ਗਿਆਨ ਦੀ ਜਾਂ ਗੱਲ ਕਰਾਂਗੇ ਜੀ, ਤਾਂ ਹਰੇਕ ਹਿੰਸਾ ਤੁਸੀਂ 1 ਤੋਂ ਸ਼ੁਰੂ ਕਰ ਲਾਂਗੇ। ਇੱਕ ਅਸਲ ਸਭ ਤੋਂ ਵੱਡਾ ਹਿੰਸਾ ਜਾਂ ਨਿਊਮਰਲ ਹੈ। ਜੇ 1 ਨਾ ਹੋਵੇ ਤਾਂ 2 ਵੀ ਨਹੀਂ ਬਣ ਸਕਦਾ। ਅਤੇ ਵਾਰ-ਵਾਰ ਜਪਜੀ ਦੀ ਬਾਣੀ 'ਚ ਆਪਾਂ ਨੂੰ ਕਹਿੰਦੇ ਆ ਪੂਰਾ 1 ਦੇ ਬੁਝਾਈ ਜੀ, ਤਾਂ 1 ਦਾ ਬਹੁਤ ਮਹੱਤਵ ਹੈ। ਅਸੀਂ ਉਹਨੂੰ ਬੁੱਝਣਾ ਪਹਿਲਾਂ ਸਮਝਾਂਗੇ, ਸਮਝ ਤੋਂ ਫਿਰ ਬੁਝਾਰਤ ਆਉਂਦੀ ਹੈ ਜੀ। ਹੋਈ ਤਾਂ ਮਤਲਬ ਕਿੰਨੀ ਜ਼ਿੰਮੇਵਾਰੀ ਉਹਨਾਂ ਨੇ ਦਿੱਤੀ ਹੈ ਵੀ 1 ਨੂੰ ਬੁੱਝੋ। ਧਰਮ ਦਾ ਅਸਲ ਦਾ ਜਿਹੜਾ ਵਿਸ਼ਾ ਹੈ ਉਹ 1 ਨੂੰ ਹੈ ਬੁੱਝਣਾ। ਆਪਣਾ ਸ਼ੁਰੂ ਕਿੱਥੋਂ ਹੁੰਦਾ? ਸਾਰਾ ਜੋ ਹੈ ਗੁਰਬਾਣੀ ਦਾ ਦਾਮੋਦਾਰ ਜੀ 1 ਤੋਂ ਸ਼ੁਰੂ ਹੁੰਦਾ। 1 ਫਿਰ ਓਂਕਾਰ ਆਉਂਦਾ, ਫਿਰ ਓਂਕਾਰ ਜੀ। ਅਸੀਂ ਉਹ 1 ਨੂੰ ਹੀ ਕੋਸ਼ਿਸ਼ ਕਰਾਂਗੇ ਵੀ ਜਿੰਨਾ ਖੋਲ੍ਹ ਸਕਦੇ ਹਾਂ, ਜਿੰਨਾ ਆਪਣੇ ਕੋਲ ਸਮਾਂ ਹੈਗਾ ਉਨਾ ਹੀ ਆਪਾਂ ਪਹਿਲਾਂ ਦਿਖਾ ਦਿੰਦੇ ਹਾਂ ਵੀ ਆਪਣੇ ਕੋਲ 10 ਆਪਾਂ ਲਿਖੇ ਹੋਏ ਹੈ, ਕੀ ਕਹਿੰਦੇ ਆ, ਹਿੰਸੇ ਜੀ। ਅਤੇ ਇਹ ਗੁਰਮੁਖੀ ਦੇ ਵੀ ਹੈ, ਅਤੇ ਜਿਹੜੇ ਆਪਾਂ ਅੱਜ ਕੱਲ੍ਹ ਅੰਗਰੇਜ਼ੀ 'ਚ ਵਰਤਦੇ ਹਾਂ ਉਹ ਵੀ ਹੈ। ਥੱਲੇ ਆਪਾਂ ਹਿੰਦੀ ਦੇ ਵੀ ਲਿਖੇ ਹੋਏ ਹਾਂ ਜੀ। ਤਾਂ ਇਹਨਾਂ ਨਾਲ ਆਪਾਂ ਜਾਣੂ ਹੈ। ਛੋਟਾ ਬੱਚਾ ਜਿਹੜਾ ਨਹੀਂ ਵੀ ਪੜ੍ਹਿਆ ਹੁੰਦਾ, ਜਾਣਕਾਰੀ ਉਹਨੂੰ ਵੀ ਹੁੰਦੀ ਹੈ ਜੀ। ਤੁਸੀਂ ਉਹਨੂੰ 3 ਦੇ ਕੇ ਨਾ ਟੌਫੀਆਂ ਹਫ਼ਤਾ, ਅਤੇ ਅਗਲੇ ਹਫ਼ਤੇ 8ਵੇਂ ਦਿਨ ਉਹਨੂੰ 2 ਦੇ ਦਿਓ, ਅਤੇ ਉਹ ਸ਼ੋਰ ਮਚਾ ਦੇਗਾ ਵੀ ਘੱਟ। ਉਹਨੂੰ ਵੀ ਗਿਣਤੀ ਦਾ ਮਤਲਬ ਅਹਿਸਾਸ ਹੈਗਾ, ਚਾਹੇ ਉਹ ਨਹੀਂ ਬੋਲ ਕੇ ਦੱਸ ਸਕਦਾ, ਪਰ ਉਹਨੇ ਭਾਵ ਵਿਅਕਤ ਕਰਤਾ ਜੀ। ਆਪਾਂ ਜਿਉਂ ਬੜੇ ਹੁੰਦੇ ਹਾਂ, ਵੱਡੇ ਹੋਈ ਜਾਂਦੇ ਹਾਂ, ਤਾਂ ਆਪਾਂ ਨੂੰ ਉਹ 1 ਦੀ ਰਿਫਾਈਨਮੈਂਟ ਚਾਹੀਦੀ ਹੈ ਵੀ ਉਹ 1 ਹੈਗੀ ਚੀਜ਼, ਵੀ 1 ਪਰ ਇੰਨਾ ਜ਼ਿਆਦਾ ਜ਼ੋਰ ਕਿਉਂ ਦਿੱਤਾ। ਫਿਰ 1 ਤੋਂ ਅੱਗੇ ਕੀ ਹੋਊਗਾ? ਫਿਰ 2 ਆਊਗਾ। 2 ਤੋਂ ਕੀ ਲਿਖਿਆ ਹੋਇਆ?
ਸੋ ਬਸ ਇਸ ਤਰ੍ਹਾਂ ਇੱਕ ਦੇ ਨਾਲ ਕੜੀ ਜੁੜਦੀ ਜਾਂਦੀ ਹੈ। ਤੇ ਇਹ ਹਿੰਸਿਆਂ ਨੇ ਆਪਾਂ ਨੂੰ ਦੇਖ ਲਿਓ, ਜਦ ਆਪਾਂ ਇਹਨੂੰ ਜਿੱਥੇ ਕਿ ਤੱਕ ਲਿਜਾ ਸਕਦੇ ਹਾਂ ਜੀ ਸਮੇਂ ਦੀ ਬੰਦਿਸ਼ ਵਿੱਚ, ਉੱਥੇ ਆਪਾਂ ਦੇਖਾਂਗੇ ਵੀ ਜੋ ਅੱਜ ਤੱਕ ਆਪਾਂ ਸਿੱਖਿਆ ਉਹ ਤੋਂ ਅੱਗੇ ਗੱਲ ਹੈਗੀ ਹੈ, ਔਰ ਜੋ ਆਪਾਂ ਅੱਜ ਕਰਾਂਗੇ ਉਹ ਤੋਂ ਵੀ ਇਹਦੀ ਗੱਲ ਬਹੁਤ ਅੱਗੇ ਹੈ ਜੀ। ਪਰ ਆਪਣਾ ਧਿਆਨ ਇਹ ਖਿੱਚਣਾ ਆਪਾਂ ਦਰਸ਼ਕਾਂ ਦਾ ਵੀ ਦੇਖੋ, ਪ੍ਰੋਫੈਸਰ ਸਾਹਿਬ ਸਿੰਘ ਕਹਿੰਦੇ ਵੀ ਜਦੋਂ ਮੈਂ ਵਿਆਕਰਣ ਨਹੀਂ ਜਾਣਦਾ ਸੀ, ਮੈਨੂੰ ਮਾਤਰਾ ਹੀ ਨਹੀਂ ਸੀ ਦਿਖਦੀ ਜੀ। ਜਿੱਦਣ ਭੇਦ ਪ੍ਰਗਟ ਹੋਇਆ ਫਿਰ ਮਾਤਰਾ ਹੀ ਦਿਖਣ ਲੱਗੀ, ਹੋਰ ਕੁਝ ਦਿਖਦਾ ਨਹੀਂ ਸੀ ਜੀ। ਬਸ ਇਹ ਇਸ ਤਰ੍ਹਾਂ ਦੀ ਗੱਲ ਹੈ ਵੀ ਦਰਸ਼ਕਾਂ ਨੂੰ ਅਸੀਂ ਚਾਹੁੰਦੇ ਹਾਂ ਵੀ ਉਹ ਉਹਨਾਂ ਨੂੰ ਬੋਧ ਕਰਾ ਦਈਏ ਜੀ। ਬਾਕੀ ਇੱਕ ਵਾਰ ਗੱਲ ਖੁੱਲ੍ਹ ਗਈ, ਆਪਣੀ ਆਪਣੀ ਮਿਹਨਤ ਕਰੋ ਤੇ ਸਭ ਤੋਂ ਵੀ ਜ਼ਿਆਦਾ ਤੁਸੀਂ ਸਾਨੂੰ ਵੀ ਦੱਸਿਓ ਵੀ ਆਹ ਵੀ ਤੋਂ ਨਹੀਂ ਦੱਸ ਹੋਇਆ ਸੀ, ਬਿਲਕੁਲ। ਜਾਂ ਆਹ ਵੀ ਇੱਕ ਨਵਾਂ ਭੇਦ ਹੈਗਾ। ਇਹ ਤਾਂ ਬਸ ਐਂ ਹੈ, ਇੱਕ ਵਾਰ ਕੰਮ ਤੁਰ ਪਿਆ ਫਿਰ ਤਾਂ ਚਸ਼ਮਾ ਹੁੰਦਾ, ਫਿਰ ਤਾਂ ਫੁੱਟਦਾ ਅੰਦਰ। ਬਿਲਕੁਲ। ਤੇ ਆਪਣੇ ਸਿੱਖ ਧਰਮ ਦੇ ਬੇਸ ਵੀ ਇਹੀ ਹੈਗਾ ਕਿ ਅਸੀਂ ਵਿਚਾਰ ਚਰਚਾ ਜਿਹੜੀ ਕਰਨੀ ਆ ਉਹ ਅੱਗੇ ਤੁਰਦੀ ਰਹਿਣੀ ਚਾਹੀਦੀ ਆ। ਇਹੀ ਸ਼ਾਇਦ ਸਿੱਖਣਾ, ਇਸੇ ਕਰਕੇ ਅਸੀਂ ਸਿੱਖਿਆ ਕਿ ਜਿਹੜਾ ਅੱਗੇ ਤੋਂ ਅੱਗੇ ਜਿਹੜਾ ਮਹਾਰਾਜ ਨੇ ਸਟਾਰਟ ਕੀਤਾ ਆ ਕੰਮ ਜਾਂ ਸਾਨੂੰ ਦਿੱਤਾ ਹੋਇਆ ਆ, ਉਸ ਸਿਧਾਂਤ 'ਤੇ ਅੱਗੇ ਕਿੱਦਾਂ ਵਧਣਾ ਆ, ਇਹ ਸ਼ਾਇਦ ਸਾਡਾ ਜ਼ਿੰਦਗੀ ਦਾ ਮਨੋਰਥ ਵੀ ਇਹੀ ਹੋਣਾ ਚਾਹੀਦਾ। ਇਹੀ ਆ ਫਿਰ ਗੁਰਬਾਣੀ ਕਹਿੰਦੇ ਗੁਰਾ ਇੱਕ ਦੇ ਬੁਝਾਈ ਜੀ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਸੋਹਾਂ ਵਿਸਰ ਨਾ ਜਾਈ ਜੀ। ਹੁਣ ਇੱਕ ਦਾਤਾ ਇਹਦਾ ਮਤਲਬ ਜੇ ਇੰਨਾ ਸਿੰਪਲ ਹੁੰਦਾ ਫਿਰ ਤਾਂ ਆਪਾਂ ਨੂੰ 1429 ਜਾਂ 30 ਪੰਨੇ ਲਿਖਣ ਦੀ ਲੋੜ ਨਹੀਂ ਸੀ ਜੀ। ਇਹ ਉਹਦੇ 'ਚ ਇੱਕੇ ਬੁਝਾਇਆ ਅਸਲ ਵਿੱਚ। ਉਹ ਇੱਕ ਜਿਹਨੂੰ ਗੁਰਮਤਿ ਨੇ ਇੱਕ ਮੰਨਿਆ, ਇੱਕ ਤਾਂ ਦੁਨੀਆ ਵਿੱਚ ਇੱਕ ਚੱਲਦਾ ਜੀ। ਉਹ ਇੱਕ ਹਿੰਸਾ ਹੈ ਤਾਂ ਹਿੰਸਾ ਹੋਈ, ਉਹਦੇ ਨਾਲ ਹੋਰ ਕੀ ਜੋੜਦਾ ਜੀ, ਉਹ ਵਾ ਕਮਾਲ ਹੈ ਬਸ ਜੀ। ਉਹੀ ਆਪਾਂ ਕੋਸ਼ਿਸ਼ ਕਰਾਂਗੇ ਵੀ ਖੋਲੀਏ ਉਸ ਗੱਲ ਨੂੰ ਤੇ ਇੱਕ ਦੋ ਵੇ ਦੋ ਤੇ ਚੱਲਾਂਗੇ। ਜੀ। ਤੁਹਾਨੂੰ ਸ਼ਾਇਦ ਪਤਾ ਹੋਵੇ ਦਰਸ਼ਕਾਂ ਨੂੰ ਵੀ ਪਹਿਲੇ ਜਿਹੜੇ ਬਜ਼ੁਰਗ ਸੀ ਉਹ 20 ਤੱਕ ਗਿਣਦੇ ਸੀ ਜੀ। ਤਾਂ ਹੀ ਕਹਿੰਦੇ ਸੰਗਤ 20 ਸਵੇ ਜੀ। 20 ਈਸਵੀ ਜੀ। ਹਾਂ ਗੁਰਬਾਣੀ 'ਚ ਵੀ ਆਉਂਦਾ ਨਾ 10 ਅਠੇ 8 ਸਠੇ ਚਾਰੇ ਖਾਣੀ। ਉਹ ਜਿਹੜੇ 10 ਅਠੇ ਆ ਜਾਣੀ 8 10 ਵਾਰੀ ਕਹਿ ਲਓ, ਨਹੀਂ 10 ਅਠੇ ਹੋ ਗਿਆ, 10 ਜਮਾ 8 10 ਜਮਾ 8 ਜੀ। ਯਾਨੀ ਉਹਨਾਂ ਦਾ ਗਿਣਤੀ ਦਾ ਸਿਸਟਮ ਵੱਖਰਾ ਸੀ ਉਸ ਵੇਲੇ। ਹਾਂ ਜੀ। ਅੱਜ ਕੱਲ ਉਹ ਸਮਝਦੇ ਸੀ 10 ਅਠੇ ਮਤਲਬ 18, 8 ਸਠੇ ਮਤਲਬ 8 ਜਮਾ 68। ਜੀ। ਜੇ ਤੁਸੀਂ ਦਸਮ ਗ੍ਰੰਥ ਪੜ੍ਹੋ ਉਹਦੇ ਵਿੱਚ ਗਿਣਤੀ ਹੈਗੀ ਹੈ ਵੀ 1700। ਅੱਛਾ। ਉਹਦੇ 'ਚ ਮੈਂ ਸ਼ਾਇਦ ਪੂਰਾ ਤਾਂ ਨਹੀਂ, ਉਹ ਜਿਹੜਾ ਚੌਪਈ ਦਾ ਅਖੀਰ 'ਚ ਹੈ ਨਾ ਵੀ ਉਹਦੇ 'ਚ ਆਉਂਦਾ ਸਹਿਸ, ਪਹਿਲਾਂ 17 ਨੂੰ 100 ਨਾਲ ਗੁਣਾ ਕਰੋ, ਉਹਦੇ ਵਿੱਚ ਤੁਸੀਂ ਫਿਰ ਅਰਧ ਸਹਿਸ ਦਾ ਮਤਲਬ 50 ਐਡ ਕਰੋ, 1750 ਵਿਕਰਮੀ ਬਣ ਜਾਂਦਾ। ਫੁੱਲ 3 ਕਹੀਜੈ, ਉਹ 1753 ਬਣਾਇਆ ਹੋਇਆ। ਔਰ ਇਹਦੀ ਤੁਸੀਂ ਬਣਤਰ ਦੇਖੋ ਵੀ ਉਹ ਕਿਸ ਤਰ੍ਹਾਂ ਲਿਖਿਆ ਹੋਇਆ। ਮੈਂ ਪਹਿਲਾਂ ਸਹਿਸ ਨੂੰ 1000 ਸਮਝਦਾ ਸੀ, ਪ੍ਰੋਫੈਸਰ ਸਾਹਿਬ ਜੀ ਨੇ 1000 ਕੀਤੇ ਹੋਏ ਨੇ ਅਰਥ। ਅੱਛਾ ਜੀ। ਤੇ ਜਦ ਪਹਿਲੀ ਪੌੜੀ 'ਚ ਆ ਜਾਂਦਾ ਸਹਿਸ ਸਿਆਣਪਾ ਲੱਖ ਹੋਏ। ਹਾਂ, ਤੇ ਉਹ ਕਿਸੇ ਵੀਰ ਨੇ ਮੈਨੂੰ ਕਿਹਾ ਵੀ ਜੀ ਉਹ ਗਲਤ ਹੈ ਦਸਮ ਗ੍ਰੰਥ 'ਚ ਲਿਖਿਆ ਹੋਇਆ। ਫਿਰ ਮੈਂ ਜਦ ਖੋਜਿਆ ਮੈਂ ਕਿਹਾ ਨਹੀਂ, ਦਸਮ ਗ੍ਰੰਥ ਤਾਂ ਸਹੀ ਲਿਖਿਆ, ਪਰ ਪ੍ਰੋਫੈਸਰ ਸਾਹਿਬ ਜੀ ਨੇ ਗਲਤ ਖੋਜਿਆ ਹੋਇਆ। ਅੱਛਾ ਜੀ। ਉਹ 1000 ਕਹਿੰਦੇ ਸੀ ਔਰ ਉਹ 100 ਹੈ। ਸਹਿਸ ਦਾ ਮਤਲਬ 100। ਸਹਿਸ ਦਾ ਮਤਲਬ ਸੱਸੇ ਤੋਂ ਵੈਸੇ ਆਪਾਂ 100 ਜੋੜਦੇ ਜੀ। ਤੇ ਉਹ ਵੀ ਇੱਕ ਬਾਬਾ ਕਮਾਲ ਹੈ ਕਿ ਉਹ ਤੁਹਾਡਾ ਧਿਆਨ ਖਿੱਚਦੀ ਹੈ ਜੀ। ਜੇ ਕੋਈ ਜੀ ਤੁਹਾਡਾ ਧਿਆਨ ਖਿੱਚਣ ਲੱਗ ਗਈ ਫਿਰ ਤੁਸੀਂ ਉਹਦੇ ਨਾਲ ਰਮ ਜਾਂਦੇ ਹੋ ਜੀ। ਤੇ ਆਪਾਂ ਇਸ ਤਰ੍ਹਾਂ ਹੀ ਦੱਸ ਸਕਦੇ ਕਿ 20 ਤੱਕ ਦੀ ਗਿਣਦੇ ਸੀ। ਜੇ ਕਿਸੇ ਨੇ ਕੁਇੰਟਲ ਸਮਾਨ ਲੈਣਾ ਸੀ ਉਹ ਕਹਿੰਦੇ ਸੀਗੇ ਵੀ 5 ਬੀਹਾਂ ਜੀ। ਸਹੀ ਹੈ। ਹਾਂਜੀ। ਇਹ ਤਾਂ ਹੁਣ ਸ਼ੁਰੂ ਹੋਇਆ ਜਿਹੜਾ ਇੰਡਸਟਰੀਅਲ ਰੈਵੋਲੂਸ਼ਨ ਦੇ ਸਮੇਂ ਜਿਹੜੀ ਪੜ੍ਹਾਈ ਕਰਾਈ ਆ ਆਪਾਂ ਨੂੰ, ਉਹਨੂੰ ਰੀਡਿੰਗ ਰਾਈਟਿੰਗ ਅਰਿਥਮੈਟਿਕ ਕਹਿੰਦੇ ਆ ਜੀ। ਵੀ ਤੁਸੀਂ ਕੋਈ ਭਾਸ਼ਾ ਦਾ ਪੜ੍ਹਨ ਦਾ ਗਿਆਨ ਰੱਖੋ, ਉਹਨੂੰ ਤੁਸੀਂ ਲਿਖਣ ਦੇ ਵੀ ਕਾਬਿਲ ਹੋ ਤੇ ਉਹਨੂੰ ਤੁਸੀਂ ਥੋੜ੍ਹਾ ਹਿਸਾਬ ਵੀ ਜਾਣੋ, ਫਿਰ ਤੁਹਾਨੂੰ ਅਸੀਂ ਕਿ ਮਨੀਮਗਿਰੀ ਦੀ ਨੌਕਰੀ ਦੇਵਾਂਗੇ ਜੀ। ਤੇ ਉਹ ਮਨੀਮਗਿਰੀ ਸੀ। ਉਹ ਪਹਿਲਾਂ ਜਿਹੜਾ ਗਿਆਨ ਪੜ੍ਹਾਇਆ ਜਾਂਦਾ ਸੀ ਉਹ ਸਿਰਫ ਮੁਕਤੀ ਲਈ ਪੜ੍ਹਾਇਆ ਜਾਂਦਾ ਸੀ। ਅੱਛਾ ਜੀ। ਹਾਂਜੀ, ਗੁਰੂਕੁਲ ਹੁੰਦੇ ਸੀ, ਜਾਣੀ ਅਧਿਆਤਮਕ ਲੋੜ ਜ਼ਰੂਰੀ ਸਮਝੀ ਜਾਂਦੀ ਸੀ ਉਹਦੇ ਲਈ। ਹਾਂਜੀ। ਬਾਕੀ ਤਾਂ ਤੁਸੀਂ ਕਿੱਤਾ ਆਪਣੇ ਮਾਤਾ ਪਿਤਾ ਤੋਂ ਸਿੱਖ ਲਓ ਜੀ। ਜਿਹੜਾ ਲੋਹਾਰ ਹੈ ਉਹ ਜਿੱਥੇ ਥੋੜਾ ਖੜਕਦਾ ਘਰੇ ਜੀ, ਉਹਨੇ ਬੱਚੇ ਨੂੰ ਸਿੱਖੇ ਜਾਣਾ। ਬਿਲਕੁਲ। ਪਰ ਇਹ ਕੰਮ ਜਿਹੜਾ ਸੀਗਾ ਪੜ੍ਹਾਈ ਦਾ, ਇਹ ਸਿਰਫ ਹੁੰਦਾ ਸੀ ਜਿਨ੍ਹਾਂ ਨੇ ਅੱਗੇ ਜਿਹਨਾਂ ਦੇ ਮਨ 'ਚ ਹੈ ਵੀ ਮੈਂ ਜਾ ਕੇ ਹੁਣ ਧਾਰਮਿਕ ਗ੍ਰੰਥ ਖੋਜਣ,
ਉਹ ਖੋਜ ਵੱਲੋਂ ਪੜ੍ਹਦੇ ਸੀ ਜੀ। ਹੁਣ ਸਾਡੇ ਕੋਲ ਅਸੀਂ ਪੜ੍ਹਨ ਲਈ ਪੜ੍ਹਦੇ ਹਾਂ, ਖੋਜ ਨਹੀਂ ਕਰਦੇ। ਆਪਾਂ ਇਸੇ ਪਾਸੇ ਲਾਵਾਂਗੇ ਸੰਗਤ ਨੂੰ ਜੀ ਵੀ ਤੁਸੀਂ ਦੇਖਿਓ ਖੋਜ ਕੇ ਵੀ ਇਹਦੇ ਵਿੱਚ ਫਿਰ ਤੁਹਾਡਾ ਧਿਆਨ ਕਿੰਨਾ ਜੁੜਦਾ ਜੀ। ਤੇ ਖੋਜ ਤੋਂ ਹੀ ਆਪਾਂ ਸ਼ੁਰੂ ਕਰਦੇ ਹਾਂ ਵੀ ਕਿੱਦਾਂ ਖੋਜ ਹੈ ਜਿਹੜੀ ਆਪਾਂ, ਜਿੱਦਾਂ ਤੁਸੀਂ ਪਹਿਲਾਂ ਲੈਟਰ ਵੀ ਦਿਖਾਏ, ਗੁਰਮੁਖੀ ਦੇ ਵੀ ਦਿਖਾਏ, ਅੱਜ ਕੱਲ੍ਹ ਜਿਹੜਾ ਆਪਣੇ ਚੱਲਣ ਦੇ ਵਿੱਚ ਨੇ ਰੋਮਨ ਅੱਖਰ ਜਿਹਨਾਂ ਨੂੰ ਆਪਾਂ ਕਹਿ ਦਈਦਾ, ਦੇਵਨਾਗਰੀ ਦਾ ਵੀ ਚੱਲਿਆ, ਇੱਥੇ ਤੱਕ ਕਿੱਦਾਂ ਪਹੁੰਚੇ ਆ ਜੀ ਆਪਾਂ? ਇਹਨਾਂ ਤੱਕ ਤਾਂ ਇਹ ਤਾਂ ਖੈਰ 5000 ਸਾਲ ਪਹਿਲਾਂ ਤੋਂ ਚੱਲੀ ਆ ਰਹੀ ਹੈ ਖੋਜ ਜੀ। ਜੇ ਕਿਸੇ ਨੇ 12 ਮਹੀਨੇ ਖੋਜੇ ਸੀ, ਉਹ ਅੱਜ ਦੇ ਨਹੀਂ ਚੱਲ ਰਹੇ। 12 ਮਹੀਨੇ ਦੀ ਖੋਜ ਤਾਂ ਬਹੁਤ ਪਹਿਲਾਂ ਹੋ ਗਈ ਸੀ ਕਿ ਸੂਰਜ 365 ਦਿਨਾਂ ਚੱਕਰ ਲਾਉਂਦਾ, ਇਹ ਉਹਨਾਂ ਨੂੰ ਪਤਾ ਸੀ। ਅੱਛਾ ਜੀ, ਹਾਂ। ਤਾਂ ਹੀ ਰਾਤ ਨੂੰ ਉਹ ਦੇਖਦੇ ਸੀ ਕਨਸਟੇਲੇਸ਼ਨਸ, ਉਹਨਾਂ ਨੂੰ ਆਪਾਂ ਨੂੰ ਹੁਣ ਨਹੀਂ ਪਤਾ ਲੱਗਦੀ। ਜੇ ਮੈਨੂੰ ਕੋਈ ਹੁਣ ਦਿਖਾਵੇ, ਮੈਨੂੰ ਤਾਂ ਸਮਝ ਨਹੀਂ ਆਉਂਦੀ ਜੀ। ਉਹ ਉਹਨਾਂ ਦੇ ਨਾਲ ਅੱਜ ਤੋਂ 5-6 ਸਾਲ ਪਹਿਲਾਂ ਹੀ ਉਹਨਾਂ ਨੇ ਦੱਸਤੀਆਂ ਵੀ ਇੰਨੀਆਂ ਰਾਸ਼ੀਆਂ ਹਾਂਜੀ ਆਪਾਂ ਨਾਰਮਲੀ ਕਰਦੇ ਹਾਂ ਜੀ। ਉਹ ਗਿਆਨ ਉਹਨਾਂ ਕੋਲ ਬਹੁਤ ਸੀ ਜੀ, ਪਰ ਆਹ ਵਾਲਾ ਨਹੀਂ ਸੀ ਵੀ ਇਹ ਨੌਕਰੀ। ਇਹਨੂੰ ਵੈਸੇ ਲਿਖਿਆ ਹੈ ਵੀ ਇਹ ਅਸੀਂ ਗਿਆਨ ਪੜ੍ਹਦੇ ਹਾਂ ਦੂਸਰੇ ਦੇ ਨੂੰ ਦੱਬਣ ਲਈ। ਗਿਆਨ ਪੜ੍ਹਨਾ ਚਾਹੀਦਾ, ਪਹਿਲਾਂ ਆਪਣਾ ਉਪਕਾਰ ਕਰੋ ਜੀ, ਆਪ ਸਮਝੋ ਤੇ ਦੂਜੇ ਦਾ ਕਰੋ, ਲੋੜਵੰਦ ਨੂੰ ਸਮਝਾਓ ਜੀ। ਇਹ ਲੰਗਰ ਹੈ ਅਸਲ 'ਚ, ਗਿਆਨ ਇਹ ਲੰਗਰ ਸੀ। ਅਸੀਂ ਇਹਨੂੰ ਕੀ ਕੀਤਾ ਵੀ ਇਹਦਾ ਹੌਲੀ ਹੌਲੀ ਕਰਦੇ ਕਰਦੇ ਉਹ ਦੂਸਰੇ ਪਾਸੇ ਨੂੰ ਲੰਘ ਗਏ। ਅਸਲੀ ਲੰਗਰ ਤਾਂ ਇਹੀ ਸੀ, ਗੁਰ ਪ੍ਰਸ਼ਾਦ। ਮਨ ਨੂੰ ਰੋਕੋ। ਲੰਗਰ ਤਾਂ ਫਾਰਸੀ ਦਾ ਅੱਖਰ ਹੈ। ਅੱਛਾ ਜੀ। ਜਹਾਜ਼ ਜਦੋਂ ਪਾਣੀ ਵਿੱਚ ਗੋਤੇ ਖਾਂਦਾ, ਤੂਫਾਨ ਆ ਗਿਆ, ਫਿਰ ਕੀ ਕਰਦਾ ਕੈਪਟਨ? ਲੰਗਰ ਸਿੱਟ ਕੇ ਖੜ ਜਾਂਦਾ ਜੀ। ਜਦ ਮਨ ਨੇ ਗੋਤਾ ਖਾਣਾ, ਮਾਇਆ 'ਚ ਖਾਂਦਾ ਮਨ ਗੋਤੇ, ਇਹਨੂੰ ਗੁਰਬਾਣੀ ਦੇ ਗਿਆਨ ਦਾ ਲੰਗਰ ਦੇ ਦਿਓ, ਇਹਨੇ ਰੋਕ ਲੈਣਾ ਮਨ ਨੂੰ। ਆਹ ਸਾਡੀ ਅਸਲੀ ਵਿਚਾਰਧਾਰਾ ਸੀ ਜੀ। ਉਹ ਲੰਗਰ ਹੌਲੀ ਹੌਲੀ ਚੱਲਦਾ ਚੱਲਦਾ ਜਿਹੜਾ ਹੈਗਾ ਉਹ ਦੂਸਰੇ ਪਾਸੇ ਨੂੰ ਅਸੀਂ ਜ਼ਿਆਦਾ ਹੋ ਗਏ। ਕੋਈ ਨਹੀਂ, ਆਪਾਂ ਕੋਸ਼ਿਸ਼ ਕਰਦੇ ਹਾਂ ਵੀ ਗਿਆਨ ਦਾ ਲੰਗਰ ਆਪਾਂ ਲਾਵਾਂਗੇ ਜੀ। ਹੁਣ ਗੱਲਾਂ ਹੋਣ ਲੱਗ ਗਈਆਂ ਹੈ ਜੀ, ਤੇ ਆਪਾਂ ਨੂੰ ਖੁਸ਼ੀ ਹੈ ਵੀ ਚਲੋ ਮੋੜ ਤਾਂ ਪਿਆ ਬਿਲਕੁਲ। ਤੇ ਦੂਸਰੀ ਆਪਾਂ ਤੁਹਾਨੂੰ ਦਿਖਾਉਣਾ ਸੀ ਵੀ ਇਹ ਜਿਹੜਾ ਅੱਖਰ ਹੈ, ਇਹ ਨਾ ਲੰਡੇ ਅੱਖਰ ਹੁੰਦੇ ਸੀ। ਇਹ ਕਿਹਾ ਜਾਂਦਾ ਹੈ ਵੀ ਗੁਰੂ ਅੰਗਦ ਜਿਹੜੇ ਆਪਣੇ ਦੂਸਰੇ ਸੀ, ਉਹਨਾਂ ਨੂੰ ਜਦੋਂ ਤੁਸੀਂ ਭੱਟਾਂ ਦੇ ਸੋਈਏ ਪੜ੍ਹਦੇ ਆ, ਉਹ ਲਿਖਦੇ ਆ ਸੋਈਏ ਮਹੱਲੇ ਦੂਜੇ ਕੀ ਜਾਂ ਸੋਈਏ ਮਹੱਲੇ ਤੀਜੇ ਕੀ। ਹਾਂਜੀ। ਹੁਣ ਦੂਜੇ, ਤੀਜੇ, ਚੌਥੇ ਕੁਛ ਤਾਂ ਦੱਸ ਰਹੇ ਆ ਨਾ ਤੁਹਾਨੂੰ। ਹਾਂਜੀ। ਤੇ ਉਹੀ ਗੱਲ ਗੁਰਬਾਣੀ ਦੇ ਪਿੱਛੇ ਨੂੰ ਆ ਜਾਵਾਂਗੇ ਆਪਾਂ ਵੀ ਇਹਦਾ ਮਤਲਬ ਸੋਈਏ ਮਹੱਲੇ ਪਹਿਲੇ ਕੇ। ਤੇ ਉਹ ਜਦੋਂ ਆਪਾਂ ਗੁਰੂ ਨਾਨਕ ਜੀ ਦਾ ਨਾਮ ਪੜ੍ਹਾਂਗੇ ਬਾਣੀ 'ਚ, ਆਪਾਂ ਉਹਨੂੰ ਹਮੇਸ਼ਾ ਪੜ੍ਹਾਂਗੇ ਆਸਾ ਮਹੱਲਾ ਪਹਿਲਾ ਜੀ, ਕਿਉਂਕਿ ਇਹਦਾ ਜ਼ਿਕਰ ਆਇਆ ਹੋਇਆ। ਤੇ ਉੱਥੋਂ ਹੀ ਤੁਸੀਂ ਇਹਨੂੰ ਇਸ ਤਰ੍ਹਾਂ ਹੀ ਅਰਥ ਆਈਦਾ। ਗੁਰਬਾਣੀ ਲਈ ਤੁਹਾਨੂੰ ਬਾਹਰੋਂ ਕੁਛ ਨਹੀਂ ਚਾਹੀਦਾ, ਵਿੱਚੇ ਸਾਰਾ ਕੁਛ ਦਿੱਤਾ ਹੋਇਆ, ਥੋੜ੍ਹੇ ਜਿਹੇ ਚੱਕਰਨੇ ਹੋਣਾ ਪੈਂਦਾ ਜੀ। ਤੇ ਤੁਸੀਂ ਲੰਡਾ ਭਾਸ਼ਾ ਦੀ ਗੱਲ ਕੀਤੀ ਆ, ਸ਼ਾਇਦ ਪੰਜਾਬੀ ਦਾ ਇਹ ਕਿਹਾ ਵੀ ਜਾਂਦਾ ਜਿਹੜਾ ਆਪਾਂ ਦੇਖਦੇ ਹਾਂ ਸਰੂਪ ਪਾਲੀ ਭਾਸ਼ਾ ਤੋਂ ਫਿਰ ਲੰਡੇ ਅੱਖਰ ਆਏ ਆ, ਤੇ ਇਹ ਭਾਸ਼ਾ ਵੀ ਕਾਫੀ ਮਕਬੂਲ ਰਹੀ ਆ। ਉਸ ਤੋਂ ਬਾਅਦ ਫਿਰ ਗੁਰਮੁਖੀ ਆਈ ਆ, ਤੇ ਫਿਰ ਉਸ ਤੋਂ ਬਾਅਦ ਅਸੀਂ ਪੰਜਾਬੀ ਤੱਕ ਪਹੁੰਚੇ ਹਾਂ। ਇਹਨਾਂ ਦਾ ਆਪਸ ਵਿੱਚ ਸੰਬੰਧ ਹੈ ਜੀ, ਲੰਡੇ ਜਿਹੜੇ ਅੱਖਰ ਨੇ? ਹਾਂਜੀ, ਦੇਖੋ ਆਪਾਂ ਜਦੋਂ ਬੋਲਣਾ ਧੁਨੀ ਤਾਂ ਚਾਹੀਦੀ ਹੈ, ਮਾਤਰਾ ਵੀ ਚਾਹੀਦੀ ਹੈ ਜੀ। ਤੇ ਜਿਹੜੇ ਸਾਡੇ ਬਜ਼ੁਰਗ ਸੀ ਜਾਂ ਜੋ ਵੀ ਰਿਸ਼ੀ ਸੀ, ਕਾਫੀ ਉਹਨਾਂ ਦਾ ਧਿਆਨ ਸੀ, ਔਰ ਉਹਨਾਂ ਦਾ ਜਿਹੜਾ ਤੁਸੀਂ ਕਹੋ ਵੀ ਬੁੱਧੀ ਵਿਕਸਿਤ ਸੀਗੀ ਜੀ। ਭਾਸ਼ਾ ਬਣਾਉਣੀ ਕੋਈ ਨਹੀਂ ਸੌਖਾ ਕੰਮ ਨਹੀਂ ਹੈ ਬਿਲਕੁਲ। ਅੰਗਰੇਜ਼ੀ ਜੇ ਆਪਾਂ ਆਪਣੇ ਨਾਲ ਕੰਪੇਅਰ ਕਰੀਏ ਤਾਂ ਅੱਧ 'ਚ ਵੀ ਨਹੀਂ ਖੜਦੀ। ਉਹ 52 ਬਣਾ ਕੇ ਇਹ 26 ਤੇ ਖੜ ਗਏ, ਤਾਂ ਮਤਲਬ ਸਾਡੇ ਕੋਲ ਭਾਸ਼ਾ ਦਾ ਗਿਆਨ ਤਾਂ ਬਹੁਤ ਜ਼ਿਆਦਾ ਹੈਗਾ ਜੀ। ਗੁਰਬਾਣੀ 'ਚੋਂ ਵਰਤਿਆ ਵੀ ਹੋਇਆ। ਅਸੀਂ ਥੋੜ੍ਹਾ ਜਿਹਾ ਦੂਰ ਹੋ ਗਏ ਹਾਂ। ਆਪਾਂ ਕੋਸ਼ਿਸ਼ ਕਰਾਂਗੇ ਵੀ ਅਸੀਂ ਉਸ ਨੂੰ ਦੁਬਾਰਾ, ਕੋਸ਼ਿਸ਼ ਆਪਣੀ ਕੀ ਰਿਵਾਈਵ ਕਰਾਉਣਾ ਹੁੰਦਾ ਜੀ। ਜਿਵੇਂ ਫਰਾਂਸ 'ਚ ਰਿਨਾਇਸੈਂਸ ਆਇਆ ਸੀ ਜੀ, ਵੀ ਉਹ ਤਾਂ ਗਿਆਨ ਸੀਗਾ ਹੀ, ਉਹ ਤੋਂ ਆਪਾਂ ਥੋੜ੍ਹਾ ਜਿਹਾ ਪਰ ਰੇਤਾ ਆ ਗਿਆ, ਰੇਤਾ ਹਟਾ ਲਓ, ਫਿਰ ਲੀ ਲਿਖਣ ਲੱਗ ਜਾਓ। ਬਿਲਕੁਲ, ਹੋਰ ਤਾਂ ਕੁਛ ਨਹੀਂ ਕਰਨਾ ਹੁੰਦਾ ਜੀ। ਸੋ ਲੰਡਿਆਂ ਦਾ ਆਪਣੇ ਕੋਲ ਇੰਟਰਨੈਟ 'ਤੇ ਪੜ੍ਹ ਲਓ, ਕਾਫੀ ਅੱਖਰ ਮਿਲਦੇ ਆ। ਅੱਛਾ ਜੀ। ਪਰ ਉਹ ਹੈਗੀ ਵੀ ਦੇਖੋ, ਬੋਲਚਾਲ ਤੋਂ ਬਿਨਾਂ ਨਹੀਂ ਆਪਾਂ ਗੱਲ ਕਰ ਸਕਦੇ ਜੀ। ਗਿਆਨ ਆਪਣਾ ਕੋਲ ਹੈ ਵੀ ਜਦ ਤੱਕ ਰਹੀਏ ਨਾ, ਕੁਛ ਕਹੀਏ ਕੁਛ ਸੁਣੀਏ ਜੀ, ਉਹਦੇ ਲਈ ਫਿਰ ਆਪਾਂ ਨੂੰ ਭਾਸ਼ਾ ਚਾਹੀਦੀ ਹੈ। ਔਰ ਭਾਸ਼ਾ 'ਚ ਉਹੀ ਹੈ ਵੀ ਜਿਹੜੀ ਗੱਲ ਕੋਈ ਕਹਿ ਰਿਹਾ ਤੁਹਾਨੂੰ ਹੂ ਬਹੂ ਸਮਝ ਆ ਰਹੀ ਹੈ। ਪਰ ਬਹੁਤ ਜਗ੍ਹਾ ਭਾਸ਼ਾ 'ਚ ਵੀ
ਜਿਵੇਂ ਮੈਨੂੰ ਇੱਕ ਮਿਲਿਆ, ਉਹ ਕਹਿੰਦਾ ਮੇਰੀ ਘਰ ਵਾਲੀ ਕਹਿੰਦੀ ਵੀ ਮੈਨੂੰ 2HB ਪੈਨਸਿਲ ਚਾਹੀਦੀ ਹੈ। ਕਹਿੰਦਾ ਮੈਂ ਉਹਨੂੰ ਲੈ ਗਿਆ 2 ਪੈਨਸਿਲਾਂ HB। ਹਾਂਜੀ ਠੀਕ ਆ। ਉਹਨੂੰ ਇੱਕ ਪੈਨਸਿਲ 2HB ਚਾਹੀਦੀ ਸੀ। ਹਾਂਜੀ। ਤਾਂ ਇਹ ਜਿਹੇ ਭੇਦ ਹੁੰਦੇ ਆ ਜੀ। ਜੇ ਕਿਸੇ ਨੇ ਕਹੇ ਕਿੱਥੇ ਜਾਣਾ, ਉਹ ਕਹਿੰਦਾ 285 ਮਸਕਰੇਵ ਰੋਡ। ਹੁਣ ਆਪਣੀ ਆਪਣੀ ਸਮਝ ਹੈ, ਕੋਈ ਕਹੂ 285 ਤੇ, ਹਾਂਜੀ, ਕੋਈ ਕਹੂਗਾ 85 ਤੇ। ਉਹ ਇਹ ਹੁੰਦਾ ਭੇਦ, ਗੁਰਬਾਣੀ 'ਚ ਬਹੁਤ ਇਹੋ ਜਿਹੇ ਭੇਦ ਜੀ। ਤੇ ਆਪਾਂ ਉਹਨਾਂ ਨੂੰ ਸਮਝਾਂਗੇ ਤਾਂ 285 ਤੇ ਜਾ ਕੇ ਨਹੀਂ ਖੜਾਂਗੇ। ਫਿਰ ਜੇ 85 ਕੇ 85 ਤੇ ਪਹੁੰਚਾਂਗੇ ਜੀ, ਜੇ 285 ਕੇ ਉੱਥੇ ਪਹੁੰਚਾਂਗੇ ਜੀ। ਇਹ ਕਲਾ ਹੈਗੀ ਹੈ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ, ਜਿਹੜਾ ਇੱਕ ਤੋਂ ਹੀ ਆਪਾਂ ਸ਼ੁਰੂ ਕਰਦੇ ਹਾਂ, ਜਾਂ ਇਦੋਂ ਪਹਿਲਾਂ ਇੱਕ ਆਪਾਂ ਇਹ ਗੱਲ ਕਰਦੇ ਕਿ ਡੰਡੀ, ਜਿਹੜੀ ਇੱਕ ਡੰਡੀ ਜਦੋਂ ਆਪਾਂ ਪਾਉਂਦੇ ਹਾਂ ਐਂਡ ਦੇ ਵਿੱਚ ਪਾਉਂਦੇ ਹਾਂ ਡੰਡੀ, ਤੇ ਇਹਦਾ ਜਿੱਦਾਂ ਆਪਾਂ ਹੁਣ ਦੀ ਭਾਸ਼ਾ ਵਿੱਚ ਕਿ ਆਪਾਂ ਇੱਕ ਡੰਡੀ ਪਾਉਂਦੇ ਹਾਂ, ਜਿੱਦਾਂ ਆਪਾਂ ਫੁੱਲ ਸਟਾਪ ਕਹਿ ਦਿੰਦੇ ਹਾਂ, ਪਰ ਗੁਰਬਾਣੀ ਦੇ ਵਿੱਚ 2 ਡੰਡੀਆਂ ਆਈਆਂ। ਤੇ ਇਹ ਜ਼ਰੂਰ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਪਾਓ ਵੀ ਇਹ ਜਿਹੜੀ 2 ਆ, ਕੀ ਇਹਨਾਂ ਦਾ ਵੀ ਮੀਨਿੰਗ ਆ 2 ਡੰਡੀਆਂ ਪਾਉਣ ਦਾ? ਹਾਂਜੀ, ਜਿਹੜੀ ਅੰਗਰੇਜ਼ੀ ਭਾਸ਼ਾ 'ਚ ਥੋੜ੍ਹੇ ਜ਼ਿਆਦਾ ਪੰਕਚੁਏਸ਼ਨ ਮਾਰਕਸ ਹੈ ਜੀ। ਕੋਮਾ ਹੋ ਗਿਆ, ਕੋਲਨ, ਸੈਮੀ ਕੋਲਨ ਹੋ ਗਿਆ, ਫੁੱਲ ਸਟਾਪ ਹੋ ਗਿਆ ਜੀ। ਪਰ ਸਾਡੇ ਸਿਰਫ ਇੱਕ ਹੀ ਹੈ, ਪੂਰਨ ਵਿਸ਼ਰਾਮ ਹੀ ਕਹਿੰਦੇ ਆ। ਅਰਧ ਵਿਸ਼ਰਾਮ ਆਪਣੀ ਬੁੱਧੀ ਨਾਲ ਲਾਉਣਾ। ਜਾਨੀ ਕੋਮਾ ਸਾਡੇ ਵਿੱਚ ਹੈ ਨਹੀਂ। ਪਰ ਜਦ ਤੁਸੀਂ ਪੜ੍ਹਦੇ ਹੋ, ਜਦ ਤੁਸੀਂ ਉਹਨੂੰ ਸਮਝਦੇ ਹੋ, ਕੁਦਰਤੀ ਕੋਮਾ ਲੱਗੇਗਾ ਉੱਥੇ ਜੀ। ਕੁਦਰਤੀ ਇੱਕ ਤੁਸੀਂ ਸਿੱਖ ਜਾਂਦੇ ਹੋ ਨਾ, ਜਿਵੇਂ ਆਪਾਂ ਕਹਿੰਦੇ ਮੈਂ ਪਾਣੀ ਪੀਤਾ, ਤੇ ਜੇ ਕੋਈ ਬਿਹਾਰੀ ਆਏਗਾ ਉਹ ਕਹੂਗਾ ਮੈਂ ਪਾਣੀ ਪੀਤੀ। ਤੇ ਉਹ ਕਿਉਂਕਿ ਅਸੀਂ ਸਿੱਖੇ ਹੋਏ ਆ, ਅਸੀਂ ਕਿਸੇ ਸਾਨੂੰ ਬਲੈਕ ਬੋਰਡ ਤੇ ਥੋੜ੍ਹੀ ਦੱਸਿਆ ਕਿਸੇ ਨੇ, ਪਰ ਉਹ ਬੋਧ ਹੋ ਜਾਂਦਾ। ਇਸ ਤਰ੍ਹਾਂ ਜਦ ਤੁਸੀਂ ਪਾਣੀ ਵੀ ਪੜ੍ਹਦੇ ਹੋ, ਪੜ੍ਹਦੇ ਉਸ ਦਾ ਤੁਹਾਨੂੰ ਗਿਆਨ ਹੋ ਜਾਂਦਾ, ਤੇ ਤੁਸੀਂ ਉਹਨੂੰ ਬਹੁਤ ਸਮਝਾਉਣਾ ਔਖਾ ਹੋ ਜਾਂਦਾ ਜੀ। ਬਿਲਕੁਲ। ਜਿਹੜੀ ਆਪ ਸਮਝ ਗਏ ਹੋ ਗੱਲ ਜਾਂ ਬੁੱਝ ਗਏ ਹੋ। ਆਪਾਂ ਇੱਕ ਗੱਲ ਹੋਰ ਵੀ ਕਰਨੀ ਹੈ ਵੀ ਸਾਡੇ ਕੋਲ ਟੀਕਾ ਹੋ ਗਿਆ ਸੀ ਗੁਰਬਾਣੀ ਦਾ, ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦਾ ਪਤਨ ਹੋਇਆ, ਤੇ ਉਸ ਤੋਂ ਬਾਅਦ ਪਹਿਲਾਂ ਇੱਕ ਗੋਰਾ ਆਇਆ ਸੀਗਾ, ਮੈਲਕਮ, ਕਰਨਲ ਮੈਲਕਮ, ਤੇ ਉਹ ਆਪਣੀ ਉਹਨੇ ਇੱਕ ਉਹ ਕਿਤਾਬ ਹੈ ਉਹਦੀ, ਸ਼ਾਇਦ ਪਤਾ ਨਹੀਂ, ਹਿਸਟਰੀ ਆਫ ਅਕਾਲੀ ਸਿੱਖਸ। ਉਹਨੇ ਇੱਕ ਆਪਣੇ ਵੱਲੋਂ ਇੱਛਾ ਜ਼ਾਹਰ ਕੀਤੀ ਸੀ ਕਿ ਮੈਂ ਹਿਸਟਰੀ ਲਿਖਣੀ ਹੈ। ਗੁਰ ਥੋੜ੍ਹਾ ਹਿਸਟਰੀ ਜ਼ਿਆਦਾ ਬਿਲੀਵ ਕਰਦੇ ਜੀ, ਵੀ ਮੈਂ ਗੁਰੂ ਨਾਨਕ ਜੀ ਦੀ ਹਿਸਟਰੀ ਲਿਖਣੀ ਹੈ, ਕਿਉਂਕਿ ਸਿੱਖ ਗੁਰੂ ਨਾਨਕ ਜੀ ਨੂੰ ਬਹੁਤ ਮੰਨਦੇ ਆ। ਪਰ ਹੁਣ ਹੋਵੇ ਕਿ ਵੀ ਜਿਹਦੇ ਕੋਲੋਂ ਜਾਵੇ ਉਹਨੂੰ ਅੰਗਰੇਜ਼ੀ ਨਾ ਆਵੇ ਜੀ, ਤੇ ਇਹਨੂੰ ਪੰਜਾਬੀ ਨਹੀਂ ਸੀ ਆਉਂਦੀ। ਕਹਿੰਦਾ ਵੀ ਮੈਨੂੰ ਪਤਾ ਨਹੀਂ ਲੱਗਦਾ, ਪਰ ਜੇ ਮੈਨੂੰ ਕੋਈ ਗੁਰਬਾਣੀ ਸਮਝਾ ਦੇਵੇ ਮੈਂ ਗੁਰੂ ਨਾਨਕ ਜੀ ਦੀ ਹਿਸਟਰੀ ਟ੍ਰੇਸ ਕਰ ਦੂੰਗਾ। ਅੱਛਾ, ਉਹਦਾ ਆਸ਼ਾ ਕਿਆ, ਦੇਖੋ ਕਿੱਡਾ ਆਸ਼ਾ, ਵੱਡਾ ਕਿੱਡਾ ਬੜਾ ਆਸ਼ਾ ਸੀ। ਤੇ ਉਸ ਤੋਂ ਬਾਅਦ ਹੌਲੀ ਹੌਲੀ ਦੇਖੋ ਸਮਾਂ ਆਇਆ, ਇੱਕ ਡਾਕਟਰ ਟਰੰਪ ਸੀ, ਉਹ ਰਿਟਾਇਰ ਹੋ ਗਿਆ ਸੀ। ਉਹਨੂੰ ਜਰਮਨੀ ਤੋਂ ਖਾਸ ਸੱਦਿਆ ਗਿਆ 1839 ਤੋਂ ਬਾਅਦ, ਕਿਉਂਕਿ ਉਹ ਚਾਹੁੰਦੇ ਸੀ ਗੋਰੇ ਵੀ ਗ੍ਰੰਥ ਵਰਡ ਦਾ ਬਹੁਤ ਯੂਜ਼ ਹੋ ਰਿਹਾ, ਇਹ ਗ੍ਰੰਥ ਵਰਡ ਨੂੰ ਬਹੁਤ ਇਸਤੇਮਾਲ ਕਰਦੇ ਵੀ ਉਹ ਉਹਦੇ 'ਚ ਹੈ ਕੀ ਜੀ। ਤੇ ਉਹਨਾਂ ਨੇ ਫਿਰ ਉਹਦੀ ਮਦਦ ਲਈ, ਉਹਨੇ ਇੱਕ ਮੇਰੇ ਕੋਲ ਫੋਟੋ ਹੈਗੀ ਹੈ, ਮੇਰੇ ਕੋਲ ਪਿਆ ਵੀ ਹੈ। ਅੱਛਾ ਜੀ। ਇਹਨੂੰ ਪਹਿਲਾ ਜਿਹੜਾ ਹੈਗਾ ਉਹਨਾਂ ਦੇ ਸ਼ੀਰਸ਼ਕ ਦਾ ਆਦਿ ਗ੍ਰੰਥ, ਇਹ ਸਭ ਤੋਂ ਪਹਿਲਾ ਟੀਕਾ ਹੋਇਆ ਜੀ? ਇਹ ਸਭ ਤੋਂ ਪਹਿਲਾ ਟੀਕਾ ਹੋਇਆ ਅੰਗਰੇਜ਼ੀ ਵਿੱਚ। ਪੂਰੇ ਉਹਨੇ ਨਹੀਂ ਕੀਤਾ ਜੀ, ਉਹਦੇ ਕੁਛ ਆਬਜ਼ਰਵੇਸ਼ਨਸ ਸੀਗੀਆਂ ਜਿਹੜੀਆਂ ਕਿ ਮੈਂ ਕਾਫੀ ਮੰਨਦਾ ਵੀ ਉਹ ਲਿੰਗੁਇਸਟ ਸੀ, ਲਿੰਗੁਇਸਟਿਕਸ ਜੀ। ਉਹਨੇ ਜਦੋਂ ਪਹਿਲਾ ਪੰਨਾ ਪੜ੍ਹਿਆ ਪਰ ਮਾਤਰਾ ਮੈਂ ਦੇਖੀਆਂ, ਉਹ ਕਹਿੰਦਾ ਵੀ ਇਹਦੇ ਵਿੱਚ ਕੋਈ ਗ੍ਰਾਮਰ ਚੱਲਦੀ ਹੈ ਗੁਰਬਾਣੀ ਵਿੱਚ, ਜਦ ਕਿ ਅਸੀਂ ਇਹਦੇ ਬਾਰੇ ਗੱਲੇ ਨਹੀਂ ਕਰਦੇ। ਉਸ ਸਮੇਂ ਤੱਕ ਤਾਂ ਕਿਸੇ ਨੂੰ ਪਤਾ ਹੀ ਨਹੀਂ ਸੀ ਜੀ। ਇੱਕ ਆਨੰਦ ਘਣ ਜੀ ਹੋਏ ਆ, ਕਿਉਂਕਿ ਬਹੁਤੇ ਨਿਰਮਲ ਔਰ ਉਦਾਸੀ ਸੀ, ਇਹ ਹੀ ਕੰਮ ਕਰਦੇ ਰਹੇ ਸੀ। ਇਹਨਾਂ ਦੀ ਜਿਹੜੀ ਵਿਚਾਰਧਾਰਾ ਹੈਗੀ ਆ ਉਹ ਬਨਾਰਸ ਤੋਂ ਪੜ੍ਹ ਕੇ ਆਉਂਦੇ ਸੀ।